ਕੈਲੀਫੋਰਨੀਆ ਨੇ ਐਮਾਜ਼ਨ ਦੇ ਉਲਟ ਲਾਸੂਟ ਅੱਜ ਫਾਈਲ ਕਰ ਦਿੱਤਾ ਆ। ਐਂਟੀ ਟਰਸਟ ਲਾ ਵਾਇਲੇਸ਼ਨਸ ਦਾ ਹਵਾਲਾ ਦਿੰਦੇ ਹੋਏ ਕੈਲੀਫੋਰਨੀਆ ਦੇ ਦੁਆਰਾ ਸਟੇਟ ਦੁਆਰਾ ਇਹ ਲਾਸੂਟ ਫਾਈਲ ਕੀਤਾ ਗਿਆ ਆ। ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਇਹ ਕੋਸ਼ਿਸ਼ ਕਰ ਰਿਹਾ ਵੀ ਐਮਾਜ਼ਨ ਨੂੰ ਰੋਕਣ ਉਹਨਾਂ ਸੈਲਰਸ ਦੇ ਨਾਲ ਕੰਟਰੈਕਟ ਦੇ ਵਿੱਚ ਜਾਣ ਦੇ ਲਈ, ਜਿਹਦੇ ਨਾਲ ਪ੍ਰਾਈਸ ਕੰਪੀਟੀਸ਼ਨ ਨੂੰ ਨੁਕਸਾਨ ਪਹੁੰਚ ਸਕਦਾ ਹੈ। ਸੋ ਬੇਸਿਕਲੀ ਸੇਮ ਤਰ੍ਹਾਂ ਦੇ ਬਿਜ਼ਨਸਿਸ ਨੂੰ ਉਹਨਾਂ ਦੇ ਨਾਲ ਕੰਟਰੈਕਟ 'ਚ ਜਾ ਕੇ ਆਪਣੀ ਮਨਮਰਜ਼ੀ ਮੋਨੋਪੋਲੀ ਜਿਹੜੀ ਆ ਉਹ ਬਣਾਉਣ ਦੀ ਐਮਾਜ਼ਨ ਦੀ ਕੋਸ਼ਿਸ਼ ਆ, ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੈਲੀਫੋਰਨੀਆ ਕਰ ਰਿਹਾ। 84 ਪੇਜਾਂ ਦੇ ਇਸ ਲਾਸੂਟ ਦੇ ਵਿੱਚ, ਜੋ ਕਿ ਸੈਨ ਫਰਾਂਸਿਸਕੋ ਸੁਪੀਰੀਅਰ ਕੋਰਟ ਦੇ ਵਿੱਚ ਦਾਖਲ ਕੀਤਾ ਗਿਆ ਆ, ਇਹ ਉਸੇ ਤਰੀਕੇ ਦੀਆਂ ਹੀ ਕੰਪਲੇਂਟਸ ਆ ਜਿਹੜੀ ਪਿਛਲੇ ਸਾਲ ਡਿਸਟ੍ਰਿਕਟ ਆਫ ਕੋਲੰਬੀਆ ਦੇ ਇੱਕ ਅਦਾਲਤ ਵਿੱਚ ਐਂਟੀ ਟਰਸਟ ਜਿਹੜੀਆਂ ਵਾਇਲੇਸ਼ਨਸ ਆ ਉਸ ਨੂੰ ਲੈ ਕੇ ਦਰਜ ਕੀਤਾ ਗਿਆ ਸੀਗਾ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ, ਉਹਨਾਂ ਨੇ ਜਿਹੜਾ ਕਿਹਾ ਵੀ ਜਿਹੜੀ ਸਿਆਟਲ ਬੇਸਡ ਐਮਾਜ਼ਨ ਆ, ਉਹਨਾਂ ਨੇ ਕੰਟਰੈਕਟ ਪ੍ਰੋਵੀਜ਼ਨਸ ਦੀ ਵਰਤੋਂ ਕਰਦੇ ਹੋਏ ਜਿਹੜੇ ਥਰਡ ਪਾਰਟੀ ਸੈਲਰਸ ਆ ਉਹਨਾਂ ਦੇ ਉੱਤੇ ਇੱਕ ਹਿਸਾਬ ਨਾਲ ਰੋਕ ਲਾ ਦਿੱਤੀ। ਹੋਲਸੇਲ ਸਪਲਾਇਰਸ ਆ ਉਹਨਾਂ ਦੇ ਕੋਲੋਂ ਲੋ ਪ੍ਰਾਈਸਿਸ ਆਪਣੇ ਲਈ ਜਿਹੜੇ ਉਹ ਲਏ, ਤੇ ਨਾਨ ਐਮਾਜ਼ਨ ਸਾਈਟਸ ਦੇ ਨਾਲੋਂ ਜਿਹੜਾ ਆ ਇਹਨਾਂ ਨੇ ਘੱਟ ਪ੍ਰਾਈਸ ਜਿਹੜਾ ਇੱਥੇ ਰੱਖਿਆ। ਸੋ ਆਪਣੀਆਂ ਵੀ ਕਈ ਵੈਬਸਾਈਟਸ ਦੇ ਉੱਤੇ, ਸੋ ਕਹਿੰਦੇ ਵੀ ਰੀਟੇਲਰਸ ਨੂੰ ਕੰਪੀਟ ਕਰਨ ਦੀ ਜਿਹੜੀ ਐਬਿਲਿਟੀ ਆ ਉਸ ਦੇ ਵਿੱਚ ਇਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਸੋ ਅਟਾਰਨੀ ਜਨਰਲ ਨੇ ਸਟੇਟ ਆਫ ਕੈਲੀਫੋਰਨੀਆ ਨੂੰ ਹੁਣ ਐਮਾਜ਼ਨ ਦੇ ਉਲਟ ਲਾਸੂਟ ਦਰਜ ਕੀਤਾ ਹੈ। ਸੋ ਬਿਲਕੁਲ ਦੇਖੋ, ਐਮਾਜ਼ਨ ਵਾਲੇ ਕਹਿੰਦੇ ਤਾਂ ਇਹ ਆ ਵੀ ਅਸੀਂ ਸਭ ਤੋਂ ਸਸਤਾ ਸਮਾਨ ਦਿੰਦੇ ਆ, ਤੇ ਪਰ ਮੁੜ ਕੇ ਜਿਨ੍ਹਾਂ ਦਾ ਸਮਾਨ ਵੇਚਦੇ ਆ ਉਹਨਾਂ ਦੇ ਨਾਲ ਐਗਰੀਮੈਂਟ ਕਰ ਲੈਂਦੇ ਵੀ ਤੁਸੀਂ ਇਸ ਪ੍ਰਾਈਸ ਤੇ ਨਹੀਂ ਵੇਚ ਸਕਦੇ ਹੈਗੇ। ਇਸ ਤੋਂ ਪਹਿਲਾਂ ਵੀ ਐਮਾਜ਼ਨ ਨੇ ਯੂਰਪੀਅਨ ਮੁਲਕਾਂ ਦੇ ਵਿੱਚ ਉੱਥੇ ਦੇ ਜਿਹੜੇ ਲਾਜ਼ ਆ ਉਹਨਾਂ ਦੇ ਮੁਤਾਬਕ ਯੂਰਪੀਅਨ ਐਂਟੀ ਟਰਸਟ ਰੈਗੂਲੇਟਰਸ ਦੇ ਨਾਲ ਐਗਰੀਮੈਂਟ ਕੀਤਾ ਹੈਗਾ ਆ। ਉੱਥੇ ਵਾਇਲੇਸ਼ਨਸ ਇਹਨਾਂ ਨੇ ਆਪਣੀਆਂ ਮੰਨੀਆਂ ਹੈਗੀਆਂ ਆ। ਅਗਲੀ ਖਬਰ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਇੱਕ ਮਾਰਟੀ ਸਿਆਸੀ 30 ਸਾਲਾਂ ਦੇ ਬੰਦੇ ਨੂੰ ਅਰੈਸਟ ਕੀਤਾ ਗਿਆ, ਤੇ ਉਸਨੇ ਮੰਨਿਆ ਹੈ ਵੀ ਉਸਨੇ ਸਾਊਥ ਵੈਸਟ ਬੇਕਰਸਫੀਲਡ 'ਚ ਇੱਕ ਬਹੁਤ ਵੱਡਾ ਮੈਂਸ਼ਨ ਉਸ ਨੂੰ ਅੱਗ ਲਾਈ ਸੀ, ਤੇ ਉਸ ਤੋਂ ਬਾਅਦ ਉਸਨੇ ਇੱਕ ਇੰਡੀਪੈਂਡੈਂਟ ਹਾਈ ਸਕੂਲ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਇਹ ਜਿਹੜੀਆਂ ਰਿਪੋਰਟਸ ਫਾਈਲ ਹੋਈਆਂ ਹੈਗੀਆਂ ਕਰਨ ਕਾਉਂਟੀ ਫਾਇਰ ਡਿਪਾਰਟਮੈਂਟਸ ਵੱਲੋਂ ਕਾਉਂਟੀ ਦੇ ਰੈਕਡ ਵਿੱਚ ਹੋਈਆਂ। ਸੋ ਹੁਣ ਉਸ ਨੂੰ ਅਰੈਸਟ ਕਰ ਲਿਆ ਗਿਆ ਹੈ, ਤੇ ਹੁਣ ਦੇਖਦੇ ਹਾਂ ਵੀ ਉਹਦੇ ਤੇ ਕੀ ਚਾਰਜਸ ਲੱਗਦੇ ਹੈਗੇ। ਅਗਲੀ ਖਬਰ ਯੂਬਾ ਸਿਟੀ ਕੈਲੀਫੋਰਨੀਆ ਤੋਂ ਆ ਰਹੀ ਹੈ। 1986 ਦੇ ਵਿੱਚ ਯੂਬਾ ਸਿਟੀ ਦੇ ਵਿੱਚ ਇੱਕ ਐਫਰੈਨ ਮੈਜ਼ਾ ਨਾਮ ਦੇ ਬੰਦੇ ਨੇ ਦਸੰਬਰ 8 1986 ਚ ਇੱਕ ਬੀਬੀ ਨੂੰ ਚਾਕੂ ਮਾਰ ਕੇ ਪਲਮ ਸਟਰੀਟ ਦੇ ਉੱਤੇ ਬੁਰੀ ਤਰ੍ਹਾਂ ਫੱਟੜ ਕਰਤਾ ਸੀ। ਬਾਅਦ ਦੇ ਵਿੱਚ ਉਹਦੀ ਮੌਤ ਹੋ ਗਈ, ਤੇ ਹਜੇ ਤੱਕ ਵੀ ਇਹ ਜਿਹੜਾ ਫਿਜੀਟਿਵ ਆ ਉਹ ਹੱਥ ਨਹੀਂ ਆਇਆ। ਕਹਿੰਦੇ ਇਹ ਬਹੁਤ ਡਿਫਰੈਂਟ ਨਾਮ ਯੂਜ਼ ਕਰਦਾ ਆ, ਕਦੇ ਕੈਲੀਫੋਰਨੀਆ ਫ੍ਰਿਜ਼ਨੋ ਏਰੀਏ 'ਚ ਰਹਿੰਦਾ ਆ, ਕਦੇ ਵਾਸ਼ਿੰਗਟਨ ਸਟੇਟ 'ਚ, ਤੇ ਕਦੇ ਮੈਕਸੀਕੋ ਦੇ ਵਿੱਚ। ਉਸਦੇ ਡਿਫਰੈਂਟ ਨਾਮ ਅਫਰੇਨ ਕੈਲਡੇਰਾਸ, ਐਫਰੀਅਮ ਕੈਲਡੇਰਾਸ, ਹੋਰੇ ਗਾਰਸੀਆ, ਗੋਰਕਿਓ ਡਿਆਜ਼, ਰੋਬਰਟੋ ਐਲਵਿਡਰਸ, ਪੈਡਰੋ ਮਿਜ਼ਾ। ਸੋ ਵੱਖ-ਵੱਖ ਨਾਮ FBI ਨੇ ਅੱਜ $20,000 ਦਾ ਇਨਾਮ ਉਹਦੀ ਅਰੈਸਟ ਦੇ ਲਈ ਰੱਖਿਆ ਹੈ। ਜੀ, ਅਗਲੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ